ट्रंप ने बनन तो बाद प्रेजिडेंट ओथ टेकिंग तो बाद दो इशूज़ के उत्ते उन्हें इंडिया के उत्ते दबाव रखा किंग ऑफ टैरिफ कि बादशाह है टैरिफ लाने का इंडिया, और दूसरा इलीगल दे उत्ते जिहड़ा $35 बिलियन दी ट्रेड सरपलस है इंडिया दी अगेंस्ट US, उन्होंने अमरीका का एम्फेसिस होएगा कि ट्रेड कट करो। ये जिहड़ा ब्रिक्स दी जिहड़ी प्लान है मल्टी करंसी दे उहदे तो बाहर हो, और ये इंडिया ये डिकलेयर करे कि भी वो सिर्फ US डॉलर दे विच ही ट्रेड करेगा। हुण रशिया वाल मूँह नहीं करना, जिहड़ी ईरान दे नाल चाबहार पोर्ट तुसी डिवेलप करन दी लाइन है उस तो पिछे हटो। व्यूअर्स वेलकम बैक ऑन प्रोग्राम। सो इस गलबात करन जा रहे हैं कि मोदी दी 13 फरवरी दी अमरीका फेरी लगभग निश्चित है, और जिन्हां हालातां विच मोदी अमरीका आ रहा है माहिरां ਵੱਲੋਂ ਇਹ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਮੋਦੀ ਤੋਂ ਕੀ ਮਨਵਾਇਆ ਜਾ ਸਕਦਾ ਹੈ। ਹਾਲਾਂਕਿ ਅਮਰੀਕਾ ਸਾਹਮਣੇ ਮੋਦੀ ਸਰਕਾਰ ਜਿਹੜੀ ਹੈ ਪਹਿਲਾਂ ਹੀ ਸਰੈਂਡਰ ਕਰ ਚੁੱਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो असी लगातारता नाल जिहड़ा ये डिस्कस करते रहे कि मोदी ट्रंप रिलेशनशिप जिहड़ी ट्रंप दी पहली टर्म वेले बहुत जिहड़ी है वो अपणत वाली सी। जिवें ट्रंप ने गुजरात दे विच विजिट किया और वड्डे इकट्ठ दे विच जिहड़ा स्टेडियम नरेंद्र मोदी ने जिउंदे जी अपने नां लवा लिया नरेंद्र मोदी क्रिकेट स्टेडियम, उस दे विच वड्डी क्राउड ने ਜਿਹੜਾ ਉਹ ਸਵਾਗਤ ਕੀਤਾ। ਔਰ ਫਿਰ ਜਿਹੜਾ ਹਾਈਟ ਆਫ ਦਾ ਰਿਲੇਸ਼ਨਸ਼ਿਪ ਸੀ ਜਦੋਂ ਕਿ ਹਿਊਸਟਨ ਦੇ ਵਿੱਚ ਹਾਊਡੀ ਮੌਡੀ ਜਿਹੜਾ ਇੱਕ ਇਕੱਠ ਜਿਸ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਹੁਤ ਸਾਰੇ ਪਲੇਨਸ ਰਾਹੀਂ ਗੁਜਰਾਤੀ ਮੂਲ ਦੇ ਔਰ ਦੂਸਰੇ ਲੋਕਾਂ ਨੂੰ ਇਕੱਠਿਆ ਕੀਤਾ ਗਿਆ। ਔਰ ਇਹ ਵੀ ਸ਼ਾਇਦ ਅਮਰੀਕਾ ਦੀ ਹਿਸਟਰੀ 'ਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਹੋਰ ਮੁਲਕ ਦੇ ਪੋਲੀਟੀਸ਼ੀਅਨ ਨੇ ਅਮਰੀਕਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦਾ ਸਿਟਿੰਗ ਪ੍ਰੈਜ਼ੀਡੈਂਟ ਦੀ ਬਾਂਹ ਫੜ ਕੇ ਆਪਣੇ ਲੋਕਾਂ ਨੂੰ ਇਹ ਕਿਹਾ ਹੋਏ ਕਿ ਇਬ ਕੀ ਬਾਰ ਟਰੰਪ ਸਰਕਾਰ। ਔਰ ਨਤੀਜੇ ਦੇ ਤੌਰ 'ਤੇ ਭਾਵੇਂ ਟਰੰਪ ਹਾਰਿਆ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਵੋਟਿੰਗ ਪੈਟਰਨ ਦੇਖਦੇ ਹਾਂ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਵੀ ਜਾਂ UK 'ਚ ਵੀ ਐਟ ਸਮ ਸਟੇਜ ਕਿ ਮੋਸਟਲੀ ਜਿਹੜੇ ਇਮੀਗ੍ਰੈਂਟ ਜਾਂ ਲੋਕ ਰਹੇ ਨੇ ਉਹ ਆਲਮੋਸਟ 90% 90-95% ਡੈਮੋਕ੍ਰੈਟ ਵੋਟਰ ਰਹੇ ਨੇ ਜਾਂ UK ਦੇ ਵਿੱਚ ਲੇਬਰ ਨੂੰ ਵੋਟ ਕਰਦੇ ਸੀ। ਹੁਣ ਇਸ ਸਾਰੇ ਪੀਰੀਅਡ 'ਚ ਜਦੋਂ ਤੋਂ ਨਰਿੰਦਰ ਮੋਦੀ ਜਾਂ RSS ਦੀ ਰਾਈਟ ਵਿੰਗ ਐਕਸਟ੍ਰੀਮ ਹਿੰਦੂਤਵਾ ਆਈਡੀਓਲੋਜੀ ਵਾਲੀ ਸਰਕਾਰ ਆਈ ਹੈ, ਅਸੀਂ ਦੇਖਦੇ ਹਾਂ ਵੀ UK ਦੇ ਵਿੱਚ ਤਾਂ ਇਸ ਲੈਵਲ 'ਤੇ ਜਿਹੜੇ ਇੰਡੀਅਨਸ ਨੇ ਉਹ ਝੁਕੇ ਜਿਹੜੇ ਕੰਜ਼ਰਵੇਟਿਵਸ ਵੱਲ ਕਿ ਰਿਸ਼ੀ ਸੁਨਕ ਪ੍ਰਾਈਮ ਮਿਨਿਸਟਰ ਬਣੇ। ਅਮਰੀਕਾ ਦੇ ਵਿੱਚ ਵੀ ਇੱਕ ਵੱਡੀ ਸ਼ਿਫਟ ਵੋਟ ਬੈਂਕ ਦੀ ਹੋਈ ਰਿਪਬਲਿਕਨਸ ਵੱਲ, ਔਰ ਨਤੀਜੇ ਦੇ ਤੌਰ 'ਤੇ ਉਸ ਦੇ ਵਿੱਚ ਦੋਨੋਂ ਪਾਸੇ ਪ੍ਰਭਾਵਸ਼ਾਲੀ ਹੁਣ ਵੀ ਜੇ ਅਸੀਂ ਇਹ ਦੇਖੀਏ ਕਿ ਜੇ ਈਵਨ ਦੋ ਕੀ ਪੋਜੀਸ਼ਨਸ ਜਦੋਂ ਅਸੀਂ ਇੰਟੈਲੀਜੈਂਸ ਏਜੰਸੀਆਂ ਦੀ ਗੱਲ ਕਰਦੇ ਹਾਂ, FBI ਦਾ ਚੀਫ ਕਾਸ਼ ਪਟੇਲ ਦਾ ਬਣਨਾ ਜਿਹਦੇ ਆਪਣੇ 18,000 ਤੋਂ ਜ਼ਿਆਦਾ ਮੁਲਾਜ਼ਮ ਨੇ, ਔਰ ਤੁਲਸੀ ਗੈਬਰਟ ਜਿਹੜੀ डायरेक्टर नैशनल इंटैलीजेंस दी है जिस दे थल्ले 18 एजेंसियां ने और $70 बिलियन का उन्होंने बजट है। आलमोस्ट जी सैनेट कमेटी च है उन्होंने तुलसी गैबर्ट की क्लीयरेंस हो गई है, और मोस्ट लाइकली क्योंकि बिल्कुल स्ट्रिक्ट पार्टी लाइन के उत्ते ही वोटां पै रही ने, और 53 और 47 ये रेशो है 53 सैनेटर उन्होंने ने, और कमेटियां च भी पार्टी लाइन के उत्ते ही हुई ਜਿਹੜੇ ਡੈਮੋਕ੍ਰੈਟਸ ਸੀ ਉਹਨਾਂ ਨੇ ਅਗੇਂਸਟ ਵੋਟ ਪਾਈ। ਸੋ ਇਹ ਦੋਨੋਂ ਈਵਨ ਇਸ ਟਰੰਪ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ 'ਚ ਇਹ ਦੋ ਕੀ ਪੋਜੀਸ਼ਨਸ ਇਸ ਪਾਸੇ ਜਾਣੀਆਂ। ਫਿਰ ਇਕੱਲੀ ਇਹੀ ਨਹੀਂ, ਜੇ ਅਸੀਂ ਵਾਈਸ ਪ੍ਰੈਜ਼ੀਡੈਂਟ ਵੈਂਸ ਦੇਖੀਏ ਔਰ ਉਸ ਦੀ ਵਾਈਫ ਊਸ਼ਾ ਵੈਂਸ ਜਿਹੜੀ ਬੇਸ਼ੱਕ ਜਿਹੜੇ ਇੱਥੇ ਹੋਰ ਨਿੱਕੀ ਹੇਲੀ ਜਾਂ ਉਹ ਜਿੰਦਲ ਅਤੇ ਦੂਜੇ ਜਿਹੜੇ ਨੇ ਇੰਡੀਅਨ ਉਹ ਆਉਂਦੇ ਰਹੇ ਪੋਲੀਟਿਕਸ ਦੇ ਵਿੱਚ ਕਨਵਰਟ ਕ੍ਰਿਸਚੈਨਿਟੀ 'ਚ, ਪਰ ਜਿਵੇਂ ਊਸ਼ਾ ਵੈਂਸ ਹੈ ਵਾਈਸ ਪ੍ਰੈਜ਼ੀਡੈਂਟ ਦੀ ਵਾਈਫ ਸੈਕੰਡ ਲੇਡੀ ਉਹ ਹਿੰਦੂ ਹੈ ਪ੍ਰੈਕਟਿਸਿੰਗ ਰਾਦਰ। ਮਿਸਟਰ ਵੈਂਸ ਨੇ ਇਹ ਦਾਅਵਾ ਕੀਤਾ ਸੀ ਕਿ ਮੈਨੂੰ ਊਸ਼ਾ ਨੇ ਵੈਜੀਟੇਰੀਅਨ ਬਣਾ ਦਿੱਤਾ। ਸੋ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਜਿਹੜੀ ਸਾਰੀ ਸ਼ਿਫਟ ਹੋਈ ਹੈ ਇਹ ਬਹੁਤੀ ਇਸ ਪੀਰੀਅਡ ਦੇ ਵਿੱਚ ਹੀ ਹੋਈ ਹੈ। ਅਦਰਵਾਈਜ਼
ਬਾਈ ਐਂਡ ਲਾਰਜ ਜੇ ਤੁਸੀਂ ਡੈਮੋਕ੍ਰੈਟਿਕ ਪਾਰਟੀ ਜਾਂ ਦੂਜੀ ਦੇਖੋ ਭਰੀ ਹੁੰਦੀ ਸੀ ਇੰਡੀਅਨਸ ਨਾਲ। ਇਸੇ ਤਰ੍ਹਾਂ ਲੇਬਰ ਪਾਰਟੀ ਸੀ ਯੂਕੇ ਦੇ ਵਿੱਚ। ਇਵੇਂ ਹੀ ਸਿੱਖ ਵੀ ਟ੍ਰੈਡੀਸ਼ਨਲੀ ਜਿਹੜੇ ਨੇ ਉਹ ਲਿਬਰਲ ਔਰ ਦੂਸਰਿਆਂ ਦੇ ਨਾਲ ਹੀ ਜਾਂਦੇ ਰਹੇ ਨੇ। ਇਹ ਬੈਕਗਰਾਉਂਡ ਇਸ ਲਈ ਸਮਝਣੀ ਜ਼ਰੂਰੀ ਹੈ ਕਿ ਵੀ ਕਿਵੇਂ ਇਹ ਫਿਜ਼ਾ ਬਦਲੀ। ਔਰ ਇਵੇਂ ਲੱਗਦਾ ਸੀ ਕਿ ਵੀ ਟਰੰਪ ਔਰ ਮੋਦੀ ਤਾਂ ਜਿਹੜੇ ਨੇ ਉਹ ਲੰਗੋਟੀਏ ਦੋਸਤ ਬਣੇ ਹੋਏ ਨੇ। ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਵੀ ਸਿਆਸਤ ਦੇ ਵਿੱਚ ਵੀ, ਵੈਸੇ ਤਾਂ ਹੁਣ ਨਿੱਜੀ ਜ਼ਿੰਦਗੀ 'ਚ ਵੀ ਅਸੀਂ ਦੇਖਦੇ ਹਾਂ ਕਿ ਰੱਬ ਦੇ ਉੱਤੇ ਹੀ ਤੁਸੀਂ ਇੱਕ ਭਰੋਸਾ ਰੱਖ ਸਕਦੇ ਹੋ। ਕੋਈ ਜਿਹਦੇ ਤੇ ਤੁਸੀਂ ਬਹੁਤ ਕਰੋਗੇ ਵੀ ਤੁਹਾਡਾ ਕੋਈ ਇਵੇਂ ਨਹੀਂ, ਸਾਰੇ ਹਿੱਤਾਂ ਨਾਲ ਹੀ ਜੁੜੇ ਹੁੰਦੇ ਨੇ। ਪਰ ਸਿਆਸਤ ਦੇ ਵਿੱਚ ਇੱਕ ਵਾਕਿਆ ਨੇ ਮੋਦੀ ਨੂੰ ਬਿਲਕੁਲ ਟਰੰਪ ਦੀਆਂ ਨਜ਼ਰਾਂ 'ਚ ਡੇਗ ਦਿੱਤਾ। ਉਹ ਸੀ ਕਿ ਜਦੋਂ ਬੀਤੇ ਉਸ ਟਰਮ ਵੇਲੇ ਤਾਂ ਹਾਰ ਗਿਆ ਟਰੰਪ, ਹੁਣ ਜਦੋਂ ਦੁਬਾਰਾ ਉਹ ਰਿਪਬਲਿਕਨ ਕੈਂਡੀਡੇਟ ਬਣਿਆ ਔਰ ਪਿਛਲੇ ਸਾਲ ਦੇ ਵਿੱਚ ਜੂਨ ਦੇ ਮਹੀਨੇ ਜਦੋਂ ਮੋਦੀ UN ਸੈਸ਼ਨ ਦੇ ਵਿੱਚ ਔਰ ਕੁਆਡ ਮੀਟਿੰਗ ਜਿਹੜੀ ਬਾਈਡਨ ਨੇ ਆਪਣੇ ਘਰ ਹੀ ਡੈਲਾਵੇਅਰ 'ਚ ਕੀਤੀ ਉਹਦੇ ਲਈ ਆਇਆ, ਤੇ ਟਰੰਪ ਨੇ ਉਸ ਤੋਂ ਪਹਿਲਾਂ ਹੀ ਆਪਣਾ ਸੋਸ਼ਲ ਮੀਡੀਆ ਤੇ ਕਰਤਾ ਸੀ ਕਿ ਮਾਈ ਫਰੈਂਡ ਮੋਦੀ ਇਜ਼ ਕਮਿੰਗ ਐਂਡ ਆਈ ਵਿਲ ਮੀਟ ਹਿਮ। ਤੇ ਇਧਰੋਂ ਉਹਨੂੰ ਮੋਦੀ ਨੂੰ ਲੱਗਾ ਵੀ ਹੁਣ ਤਾਂ ਇਹ ਲੂਜ਼ਰ ਹੈ। ਔਰ ਇਹ ਵੀ ਜਿਹੜਾ ਕਰੈਕਟਰ ਹੈ ਇਹਨਾਂ ਦਾ ਕਿ ਭਾਈ ਇਹ ਬੰਤੀ ਕੇ ਹੈ ਯਾਰ ਬਿਗੜੀ ਕਾ ਕੋਈ ਨਹੀਂ, ਕੌਣ ਬਣਦਾ। ਉਹਨੇ ਵੀ ਕਿਹਾ ਵੀ ਇਹ ਤਾਂ ਹੁਣ ਲੂਜ਼ਰ ਹੈ ਔਰ ਮੈਂ ਕਾਹਨੂੰ ਬਾਈਡਨ ਨੂੰ ਨਾਰਾਜ਼ ਕਰਨਾ ਜਾਂ ਦੂਜਾ। ਉਹਦੀ ਟੀਮ ਨੇ ਕਿਹਾ ਜੀ ਟਾਈਮ ਨਹੀਂ ਹੈ। ਹੁਣ ਉਸ ਗੱਲ ਨੂੰ ਟਰੰਪ ਨੇ ਬੜਾ ਸੀਰੀਅਸਲੀ ਲਿਆ ਔਰ ਨਤੀਜਾ ਕਿ ਨਾ ਇਹਨੂੰ ਇਨੋਗ੍ਰੇਸ਼ਨ ਵੇਲੇ ਹਫਤਾ ਬੈਠਾ ਰਿਹਾ ਐਸ ਜੈ ਕਿਸ਼ਨ, ਔਰ ਈਵਨ ਜਿਹੜੀ ਉਹਦੀ ਗ੍ਰੀਟਿੰਗ ਵੀ ਸੀ ਉਹਦਾ ਵੀ ਉਹਨੇ ਜਵਾਬ ਨਹੀਂ ਦਿੱਤਾ। ਹਾਲਾਂ ਜਦੋਂ ਬਣਿਆ ਪ੍ਰੈਜ਼ੀਡੈਂਟ ਸਭ ਤੋਂ ਪਹਿਲੀ ਕਾਲ ਉਹਨੇ ਸ਼ੀ ਜਿਨਪਿੰਗ ਨੂੰ ਕੀਤੀ ਓਥ ਟੇਕਿੰਗ ਦੇ ਉੱਤੇ ਸੱਦਣ ਦੇ ਲਈ, ਹਾਲਾਂ ਉਹ ਨਹੀਂ ਆਇਆ। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਆਪਣੇ ਜਿਹੜੇ ਨੇਸ਼ਨਸ ਦੇ ਪ੍ਰਾਈਡ ਹੁੰਦੇ ਨੇ ਜਾਂ ਉਹ ਕਿਵੇਂ ਡੀਲ ਕਰਦੇ ਨੇ ਉਹ ਸਾਹਮਣੇ ਆਉਂਦਾ। ਪਰ ਹੁਣ ਅਸੀਂ ਗੱਲ ਨੂੰ ਇਹ ਕਰੀਏ ਕਿ ਇਸ ਸਾਰੇ ਪੀਰੀਅਡ 'ਚ ਐਸ ਜੈ ਸ਼ੰਕਰ ਰਾਹੀਂ ਜਿਹੜਾ ਮਾਰਕੋ ਰੂਬੀਓ ਨੇ ਇਹਨੂੰ ਮੈਸੇਜ ਦਿੱਤਾ ਹੈ, ਜਿਹੜੀਆਂ ਵੀ ਅਮਰੀਕਾ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਟਰੰਪ ਨੇ ਬਣਨ ਤੋਂ ਬਾਅਦ ਪ੍ਰੈਜ਼ੀਡੈਂਟ ਓਥ ਟੇਕਿੰਗ ਤੋਂ ਬਾਅਦ ਦੋ ਇਸ਼ੂਜ਼ ਦੇ ਉੱਤੇ ਉਹਨੇ ਇੰਡੀਆ ਦੇ ਉੱਤੇ ਦਬਾਅ ਰੱਖਿਆ। ਕਿੰਗ ਆਫ ਟੈਰਿਫ ਕਿ ਬਾਦਸ਼ਾਹ ਹੈ ਟੈਰਿਫ ਲਾਉਣ ਦਾ ਇੰਡੀਆ, ਔਰ ਦੂਸਰਾ ਇਲੀਗਲ ਦੇ ਉੱਤੇ ਕਿ ਭਾਈ, ਐਂਡ ਥਰਡ ਬ੍ਰਿਕਸ ਕਿ ਵੀ ਇਹ ਬ੍ਰਿਕਸ ਦੇ ਬਰਾਬਰ, ਕਿਉਂਕਿ ਬ੍ਰਿਕਸ ਦੇ ਫਾਊਂਡਰ 'ਚੋਂ ਹੈ, ਡਾਲਰ ਦੇ ਬਰਾਬਰ ਕਰੰਸੀ ਖੜੀ ਕਰਨ ਦੀ ਗੱਲ। ਔਰ ਐਸ ਜੈ ਸ਼ੰਕਰ ਤਿੰਨਾਂ ਤੋਂ ਹੀ ਮੁੱਕਰਿਆ। ਪਹਿਲੇ ਜੀ ਉਹਨੇ ਕਹਿ ਦਿੱਤਾ ਕਿ ਜੀ ਅਸੀਂ ਜੋ ਵੀ ਹੋਇਆ ਅਸੀਂ ਲਵਾਂਗੇ, ਔਰ ਅਸੀਂ ਗੱਲ ਕਰਕੇ ਹੀ ਹਟੇ ਹਾਂ ਕਿ ਅਮਰੀਕਾ ਦਾ ਫੌਜੀ ਪਲੇਨ ਜਿਹੜਾ ਉਹ ਪਹਿਲੀ ਕਿਸ਼ਤ ਲੈ ਕੇ ਅੰਮ੍ਰਿਤਸਰ ਏਅਰਪੋਰਟ 'ਤੇ ਉਤਾਰਿਆ ਗਿਆ। ਫਿਰ ਅਸੀਂ ਬ੍ਰਿਕਸ ਦੇ ਮਾਮਲੇ 'ਚ ਐਸ ਜੈ ਸ਼ੰਕਰ ਨੇ ਬਿਲਕੁਲ ਜਿਹੜਾ ਉਹ ਕਹਿ ਦਿੱਤਾ ਕਿ ਜੀ ਅਸੀਂ ਤਾਂ ਬਿਲਕੁਲ ਨਹੀਂ, ਅਸੀਂ ਤਾਂ ਡਾਲਰ ਨੂੰ ਹੋਰ ਮਜ਼ਬੂਤ ਕਰਾਂਗੇ। ਔਰ ਇਸ ਸਾਰੇ ਤੋਂ ਬਾਅਦ ਕੋਈ ਹੋਰ ਪਾਰਟ ਤਾਂ ਜਿਹੜਾ ਟੈਰਿਫ ਦੇ ਮਾਮਲੇ 'ਚ ਅਸੀਂ ਗੱਲ ਕਰਕੇ ਹਟੇ ਹਾਂ ਕਿ ਜਿਹੜਾ ਬਜਟ ਹੈ ਜਿਸ ਦੇ ਉੱਤੇ ਉੱਥੋਂ ਦਾ ਕੋਈ ਮੀਡੀਆ ਡਿਸਕਸ ਨਹੀਂ ਕਰਦਾ ਕਿ ਕਿੰਨੇ % ਉਹਨਾਂ ਨੇ ਸਟਾਰ ਲਿੰਕ ਨੂੰ ਵੀ, ਐਲਨ ਮਸਕ ਦੇ ਜਿਹਨੂੰ ਪਹਿਲਾਂ ਨਹੀਂ ਸੀ ਦੇ ਰਹੇ ਉਹਨੂੰ ਵੀ ਐਕਸੈਸ ਦਿੱਤੀ ਹੈ। ਜਿਹੜੇ ਇਹਨਾਂ ਦਾ ਡੇਵਿਡ ਹਾਰਵਲੇ ਕਿ ਕੀ ਮੋਟਰਸਾਈਕਲ ਨੇ ਉਹਨਾਂ ਦੇ ਉੱਤੇ ਡਿਊਟੀ ਬਹੁਤ ਘਟਾ ਦਿੱਤੀ ਆ, ਹੋਰ ਵੀ ਪ੍ਰੋਡਕਟਸ ਦੇ ਉੱਤੇ। ਸੋ ਹੁਣ ਇਸ ਸਾਰੇ ਨੂੰ ਮੋਦੀ ਦੀ ਫਾਈਨਲੀ ਮੈਂ ਸਮਝਦਾ ਵੀ ਨੇਤਨਯਾਹੂ ਤੋਂ ਬਾਅਦ ਸ਼ਾਇਦ ਸੈਕੰਡ ਜਿਹੜਾ ਆਫ ਕਨਸੀਕੁਐਂਸ ਕੋਈ ਜਾਂ ਆਫ ਇੰਪੋਰਟੈਂਸ ਜੇ ਕਹਿਣਾ ਹੋਏ ਗਲੋਬਲ ਸੀਨ 'ਤੇ ਉਹ ਉਹਨੇ 2 ਰੋਜ਼ਾ ਦੌਰੇ ਦੇ ਉੱਤੇ ਫਰਾਂਸ ਆਉਣਾ। ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਰਿਲੇਟਡ ਕੋਈ ਸਮਿਟ ਹੈ ਮੁਲਕਾਂ ਦੀ, ਔਰ ਉੱਥੋਂ 12 ਤਰੀਕ ਨੂੰ ਰਾਤ ਮੋਦੀ ਨੇ ਇੱਥੇ ਆਉਣਾ ਹੈ। ਮੋਸਟ ਲਾਈਕਲੀ 13 ਨੂੰ ਮੀਟਿੰਗ ਵਾਈਟ ਹਾਊਸ ਦੇ ਵਿੱਚ ਹੋਏਗੀ, 14 ਨੂੰ ਉਹ ਲੀਵ ਕਰੇਗਾ ਜਾਂ ਕੋਈ ਹੋਰ। ਈਵਨ ਉਹਦੇ ਆਨਰ ਦੇ ਵਿੱਚ ਟਰੰਪ ਜਿਹੜਾ ਹੈ ਉਹ ਡਿਨਰ ਵੀ ਥਰੋ ਕਰ ਸਕਦਾ ਜੇ, ਕਿਉਂਕਿ ਬਹੁਤੀਆਂ ਖਬਰਾਂ ਜਿਹਨੂੰ ਕਹਿੰਦੇ ਨੇ ਵੀ ਛਣ ਕੇ ਆ ਰਹੀਆਂ। ਔਰ ਇਸ ਦੇ ਉੱਤੇ ਅਸੀਂ ਇਹ ਗੱਲ ਕਰਨ ਤੋਂ ਪਹਿਲਾਂ ਕਿ ਭਾਈ ਕੀ ਹੋਏਗਾ ਏਜੰਡਾ, ਜਾਂ ਇਸ ਵੇਲੇ ਜਦੋਂ ਆਲਰੇਡੀ ਸਰੈਂਡਰ ਤਾਂ ਟੋਟਲ ਹੋਇਆ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਇਸ ਮੌਕੇ ਦੇ ਉੱਤੇ ਸਿੱਖਸ ਫਾਰ ਜਸਟਿਸ ਨੇ ਆਲਰੇਡੀ ਖਾਲਿਸਤਾਨ ਰੈਲੀ ਦੀ ਕਾਲ ਵੀ ਦੇ ਦਿੱਤੀ ਹੈ। ਔਰ ਅਸੀਂ ਇਸ ਦੇ ਉੱਤੇ ਜਿਹੜਾ ਉਹ ਜਿਉਂ ਡੀਟੇਲ ਟਾਈਮਿੰਗ ਔਰ ਦੂਸਰਾ ਹੋਏਗਾ ਜੋ ਵੀ ਡਿਜ਼ਾਇਰਡ ਪਰਮਿਟ ਹੁੰਦੇ ਨੇ ਉਹ ਮਿਲਣ ਤੋਂ ਬਾਅਦ। ਔਰ ਨਾਲ ਦੇ ਨਾਲ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੇ ਇਹ ਵੀ ਐਲਾਨ ਕੀਤਾ ਕਿ ਵੀ ਜਿਹੜੇ ਵੀ ਜੋ ਰਾਹ ਦੇ ਅਫੀਸ਼ੀਅਲ ਜਾਂ IB ਦੇ ਜਿਨ੍ਹਾਂ ਨੇ ਖਾਲਿਸਤਾਨ ਪੱਖੀ ਸਿੱਖਾਂ ਨੂੰ ਮਾਰਨ ਦੀ ਵਿਉਂਤਬੰਦੀ ਕੀਤੀ ਉਹਦੇ ਬਾਰੇ ਜਿਹੜੇ ਅਮਰੀਕਨ ਸਰਕਾਰ ਨੂੰ ਦੱਸਣਗੇ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਸੁਰੱਖਿਆ ਮਿਲੇਗੀ। ਔਰ ਇਹ ਜਿਹੜਾ ਉਹਨਾਂ ਨੇ ਕਿਹਾ
ਕਿ ਵੀ ਜਿਹੜੀ ਮੋਦੀ ਦੀ ਕਿਲ ਲਿਸਟ ਸੀ ਜੇ ਕੋਈ ਉਹਨੂੰ ਜਨਤਕ ਕਰੇ ਉਹਨੂੰ ਵੀ ਇਨਾਮ ਦਿੱਤੇ ਜਾਣਗੇ। ਔਰ ਇਹ ਜਿਹੜਾ ਉਹਨਾਂ ਨੇ ਅਜੀਤ ਡੋਵਲ ਔਰ ਸਿਵਲ ਲਾ ਸੂਟ ਤਾਂ ਪਹਿਲਾਂ ਹੀ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਖਾਸ ਤੌਰ 'ਤੇ ਭਾਰਤੀ ਖੁਫੀਆ ਵਿਭਾਗ ਵਾਲਿਆਂ ਨੂੰ ਇਹ ਕਾਲ ਦਿੱਤੀ ਹੈ ਕਿ ਵੀ ਤੁਸੀਂ ਵਿਸਲ ਬਲੋਅਰ ਬਣੋ, ਅੰਦਰੂਨੀ ਜਾਣਕਾਰੀ ਦਿਓ ਔਰ ਅਮਰੀਕਾ 'ਚ ਤੁਸੀਂ ਸੁਰੱਖਿਆ ਲੈ ਸਕਦੇ ਹੋ। ਔਰ ਜ਼ਾਹਰ ਹੈ ਵੀ ਇਹ ਜਿਹੜਾ ਉਹਨਾਂ ਨੇ $1 ਮਿਲੀਅਨ ਵਿਸਲ ਬਲੋਅਰ ਸੇਫਟੀ ਫੰਡ ਫਾਰ ਇੰਡੀਅਨ ਇੰਟੈਲੀਜੈਂਸ ਆਫੀਸ਼ੀਅਲਸ, ਕਿ ਜਿਹੜੇ ਭਾਰਤੀ ਖੁਫੀਆ ਏਜੰਸੀਆਂ ਦਾ ਕੋਈ ਵੀ ਵਿਸਲ ਬਲੋਅਰ ਹੋਏਗਾ, ਅੰਦਰਲਾ ਭੇਤ ਦੱਸੇਗਾ ਕਿ ਭਾਈ ਕਿਲ ਲਿਸਟ ਕੀ ਹੈ, ਕਿਵੇਂ ਹੋਇਆ, ਉਹਨੂੰ $1 ਮਿਲੀਅਨ ਦਾ ਜਿਹੜਾ ਇਨਾਮ ਦਿੱਤਾ ਜਾਏਗਾ। ਸੋ ਚਲੋ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਜਿਹੜੀ ਹੈ ਕਾਲ ਦਿੱਤੀ ਹੈ। ਔਰ ਇਸ ਦੇ ਉੱਤੇ ਪ੍ਰਵੀਨ ਸਾਹਨੀ ਜਿਹੜਾ ਜ਼ਾਹਰ ਹੈ ਐਕਸਪਰਟ ਹੈ ਫੌਜੀ ਮਾਮਲਿਆਂ 'ਚ ਵੀ, ਔਰ ਇੰਡੀਆ ਦਾ ਖੁਦ ਕਰਨਲ ਰਿਟਾਇਰ ਹੋਇਆ ਔਰ ਕ੍ਰੈਡੀਬਲ ਹੈ, ਉਸ ਨੇ ਵੀ ਇਸ ਦੇ ਉੱਤੇ ਜਿਹੜਾ ਆਪਣਾ ਇੱਕ ਪ੍ਰੋਗਰਾਮ ਕੀਤਾ ਕਿ ਵੀ ਇਸ ਦੇ ਏਜੰਡਾ ਕੀ ਹੋ ਸਕਦਾ ਹੈ ਜਦੋਂ ਮੋਦੀ ਆਏਗਾ, ਮੋਦੀ ਦੀ ਵਿਜ਼ਿਟ ਦਾ ਕੀ ਏਜੰਡਾ। ਸੋ ਉਸ 'ਚੋਂ ਜਿਹੜੇ 3-4-5 ਨੁਕਤੇ ਨਿਕਲਦੇ ਨੇ ਉਹ ਇਹੀ ਨੇ ਕਿ ਇਹ ਜਿਹੜਾ ਇਹ ਸਾਰੇ 'ਚ ਕਿਉਂਕਿ ਟਾਈਮ ਕੰਸਟ੍ਰੇਂਟ ਹੋਣਾ ਹੈ ਔਰ ਇਹਦੇ 'ਚ ਵੀ ਕੋਈ ਬਹੁਤਾ ਇਹ ਨਹੀਂ ਹੈ ਕਿ ਕੋਈ ਬਹੁਤੀਆਂ ਡੀਲਸ ਔਰ ਦੂਸਰੀਆਂ ਹੋਣਗੀਆਂ। ਇਹ ਮੋਦੀ ਆਪਣਾ ਪਰਸਨਲ ਕਮਿਊਨੀਕੇਸ਼ਨ ਵਾਪਸ ਇਸਟੈਬਲਿਸ਼ ਕਰਨਾ ਚਾਹੁੰਦਾ ਹੈ, ਗੋਡਿਆਂ ਗਾਡਿਆਂ ਨੂੰ ਹੱਥ ਲਾਏਗਾ, कहेगा ट्रंप साहब हमसे गलती हुआ अब आगे से गलती नहीं होगा। उन्हें भी कहना माई फ्रेंड मोदी गिव मी वट एवर आई आस्क फॉर। हुण ये सारे च की होएगा और उन्होंने कहा कि भी ये जड़ा $35 बिलियन ਦੀ ट्रेड सरप्लस है इंडिया ਦੀ अगेंस्ट US ਉਹਨੂੰ ਕੱਟ ਕਰਨ ਦੇ ਲਈ ਹੋਏਗਾ। ਔਰ ਜਿਵੇਂ ਇਹ ਪਾਰਟ ਆਲਰੇਡੀ ਜਿਵੇਂ ਅਸੀਂ ਕਿਹਾ ਹੈ ਕਿ ਵੀ ਡਿਊਟੀਜ਼ ਦੂਜੀਆਂ ਤੀਜੀਆਂ ਤਾਂ ਉਹ ਕਰ ਹੀ ਰਹੇ ਨੇ, ਪਰ ਅਮਰੀਕਾ ਦਾ ਐਮਫੈਸਿਸ ਹੋਏਗਾ ਕਿ ਟ੍ਰੇਡ ਕੱਟ ਕਰੋ। ਅੱਛਾ। ਔਰ ਸੈਕੰਡਲੀ ਇਸ ਜੁਆਇੰਟ ਕਾਨਫਰੰਸ 'ਚ ਜੇ ਕੀਤੀ ਪ੍ਰੈਸ ਕਾਨਫਰੰਸ ਜੁਆਇੰਟ ਹੋ ਸਕਦਾ, ਮੈਨੂੰ ਲੱਗਦਾ ਹੈ ਮੋਦੀ ਜੁਆਇੰਟ ਪ੍ਰੈਸ ਕਾਨਫਰੰਸ ਨਹੀਂ ਕਰੇਗਾ। ਪਹਿਲੀ ਵਾਰੀ ਕਰਕੇ ਵਾਲ ਸਟਰੀਟ ਜਰਨਲ ਵਾਲੀ ਬੀਬੀ ਨੇ ਉਹਨੂੰ ਐਸਾ ਝਟਕਾ ਦਿੱਤਾ ਸੀ ਕਿ ਵੀ ਉੱਥੇ ਤਾਂ ਉਹਨੇ ਅੱਜ ਤੱਕ 10 ਸਾਲ 'ਚ ਨਹੀਂ ਕੀਤੀ ਕਦੇ ਵੀ ਪ੍ਰੈਸ ਕਾਨਫਰੰਸ। ਲੇਕਿਨ ਇਹ ਜ਼ਰੂਰ ਇਹ ਤੋਂ ਐਲਾਨ ਕਰਾਏਗਾ ਕਿ ਵੀ ਇਹ ਜਿਹੜਾ ਬ੍ਰਿਕਸ ਦੀ ਜਿਹੜੀ ਪਲਾਨ ਹੈ ਮਲਟੀ ਕਰੰਸੀ ਦੇ ਉਹਦੇ ਤੋਂ ਬਾਹਰ ਹੋਵੋ ਔਰ ਇਹ ਇੰਡੀਆ ਇਹ ਡਿਕਲੇਅਰ ਕਰੇ ਕਿ ਵੀ ਉਹ ਸਿਰਫ US ਡਾਲਰ ਦੇ ਵਿੱਚ ਹੀ ਟ੍ਰੇਡ ਕਰੇਗਾ। ਹਾਲਾਂਕਿ ਐਸ ਜੈਸ਼ੰਕਰ ਐਲਾਨ ਕਰ ਚੁੱਕਾ ਹੈ। ਫਿਰ ਜਿਹੜਾ US ਡਿਫੈਂਸ ਇਕਵਿਪਮੈਂਟ ਬਾਏ ਕਰਨ ਦੇ ਲਈ ਇਹ ਵੀ ਕੁਛ ਨਾ ਕੁਛ MOU ਜਿਹੜਾ ਮੈਮੋ ਆਫ ਅੰਡਰਸਟੈਂਡਿੰਗ ਹੋਏਗਾ ਔਰ ਇਹ ਮੋਦੀ ਗਵਰਨਮੈਂਟ ਜਿਹੜੀ ਹੈ ਉਹਨੂੰ ਕਿਹਾ ਜਾਏਗਾ ਕਿ ਹੋਰ ਬਾਏ ਮੋਰ ਔਰ ਫਿਰ ਆਇਲ ਕਰੂਡ ਆਇਲ ਔਰ ਦੂਜਾ ਬਾਏ ਮੋਰ ਐਨਰਜੀ ਜਿਹੜੀ ਹੈ US ਤੋਂ ਔਰ ਨਾਲ ਦੀ ਨਾਲ ਅੰਦਰ ਵਾੜ ਕੇ ਉਹਨੂੰ ਕਹਿਣਗੇ ਕਿ ਵੀ ਹੁਣ ਰਸ਼ੀਆ ਵੱਲ ਮੂੰਹ ਨਹੀਂ ਕਰਨਾ, ਜਿਹੜੀ ਈਰਾਨ ਦੇ ਨਾਲ ਚਾਬਹਾਰ ਪੋਰਟ ਤੁਸੀਂ ਡਿਵੈਲਪ ਕਰਨ ਦੀ ਲਾਈਨ ਹੈ ਉਸ ਤੋਂ ਪਿੱਛੇ ਹਟੋ। ਸੋ ਇਹ ਜਿਹੜਾ ਕੁਛ ਚੀਜ਼ਾਂ ਅੰਦਰੂਨੀ ਬਾਂਹ ਮਰੋੜੀ ਹੋਏਗੀ, ਲੇਕਿਨ ਇਹ ਜਿਹੜਾ ਇਹਨਾਂ ਲਾਈਨਸ ਦੇ ਉੱਤੇ ਹੋਏਗਾ। ਲੇਕਿਨ ਅਸੀਂ ਮੋਦੀ ਦੇ ਸਵਾਗਤ ਦੇ ਲਈ ਜੁੱਤੀਆਂ ਦਾ ਹਾਰ ਲੈ ਕੇ ਵਾਈਟ ਹਾਊਸ ਦੇ ਐਨ ਸਾਹਮਣੇ ਲਫੈਦ ਪਾਰਕ ਦੇ ਵਿੱਚ ਹਾਜ਼ਰ ਹੋਵਾਂਗੇ ਔਰ ਅਸੀਂ ਇਹ ਅਪੀਲ ਵੀ ਕਰਾਂਗੇ ਆਪਣੇ ਭੈਣਾਂ ਭਰਾਵਾਂ ਨੂੰ ਜਿਹੜੇ ਈਸਟ ਕੋਸਟ ਦੇ ਨੇ, ਦੂਰੋਂ ਵੀ ਫਲਾਈ ਕਰਕੇ ਆ ਸਕਦੇ ਨੇ, ਕਿ ਆਲਰੇਡੀ ਜਿਹੜਾ ਉਹ 13 ਦਾ ਖਾਸ ਤੌਰ ਤੇ ਦਿਨ ਫ੍ਰੀ ਰੱਖੋ। ਹਾਲਾਂਕਿ ਕਈ ਵਾਰੀ ਮੌਕੇ ਤੇ ਦਿਨ ਇੱਕ ਅੱਧਾ ਫਲਿਪ ਵੀ ਹੋ ਸਕਦਾ ਹੈ, ਬਟ ਮੋਸਟ ਲਾਈਕਲੀ ਇਹ 13 ਦਾ ਹੀ ਦਿਨ ਹੋਏਗਾ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।